ਇੱਦਾਂ ਹੀ ਇੱਕ ਬਹੁਤ ਰਾਜ ਕਰਮਵੀਰ ਸਿੰਘ ਜੀ ਬੀਬੀ ਮਸ਼ਹੂਰ ਹੋਈ ਸੀ 2009 ਦੇ ਵਿੱਚ ਜੀ ਸੌਰੀ ਪਹਿਲੇ ਟਰਮ ਦੇ ਵਿੱਚ ਟਰੰਪ ਉਹਨਾਂ ਦੇ ਇਹ ਇਮੀਗ੍ਰੇਸ਼ਨ ਐਡਵੋਕੇਟ ਕਰਕੇ ਜਾਣੀ ਜਾਂਦੀ ਹੈ। ਡੈਨਵਰ ਦੇ ਚਰਚ ਦੇ ਵਿੱਚ ਇਹ ਰਹਿੰਦੀ ਸੀਗੀ ਕਿਉਂਕਿ ਇਹਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਿਰਫ ਕਿਉਂਕਿ ਉਹਦੇ ਕੋਲ ਇੱਕ ਟ੍ਰੈਫਿਕ ਦੀ ਵਾਇਲੇਸ਼ਨ ਸੀ ਜਨੈਟ ਵਿਜ਼ਗੁਏਰਾ ਕਰਕੇ। ਤੇ 3 ਸਾਲਾਂ ਤੋਂ ਚਰਚ 'ਚ ਰਹਿੰਦੀ ਸੀ। ਇਸਨੇ ਇੱਕ ਮੂਵਮੈਂਟ ਖੜੀ ਕੀਤੀ ਸੀ ਵੀ ਜਿਹੜੇ ਲੋਕਾਂ ਨੂੰ ਖਤਰਾ ਹੈਗਾ ਕਿਸੇ ਤਰ੍ਹਾਂ ਦਾ ਉਹ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਰਹਿ ਸਕਦੇ ਹੈਗੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਚਰਚਸ ਆ ਉਹਨਾਂ ਨੂੰ ਸੈਂਚੁਰੀ ਚਰਚਸ ਕਰਕੇ ਜਾਣਿਆ ਗਿਆ ਹਨਾ। ਸੋ ਇਹ 3 ਸਾਲਾਂ ਤੋਂ ਪੂਰੇ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮੂਵਮੈਂਟ ਵੀ ਚਲਾ ਰਹੀ ਸੀ। ਉਸ ਨੂੰ ਉਸ ਦੀ ਬੇਟੀ ਦੇ ਮੁਤਾਬਕ ਕਹਿੰਦੇ ਪਈ ਅਰੈਸਟ ਕਰ ਲਿਆ ਗਿਆ ਹੈਗਾ ਤੇ ਹੁਣ ਅਰੋਰਾ ਓਕਲੈਂਡ ਸਟਰੀਟ ਜਿਹੜਾ ਉੱਥੇ ਆਈਸ ਫੈਸਿਲਿਟੀ ਆ ਉੱਥੇ ਰੱਖਿਆ ਗਿਆ ਹੈਗਾ। ਬਹੁਤ ਸਾਰੇ ਲੋਕ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਉਹ ਅਰੋਰਾ ਫੈਸਿਲਿਟੀ ਜੋ ਜਿੱਥੇ ਇਹਨਾਂ ਨੂੰ ਅਰੈਸਟ ਕਰਕੇ ਰੱਖਿਆ ਗਿਆ ਆ ਬਾਹਰ ਲੋਕ ਕਾਫੀ ਜ਼ਿਆਦਾ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਆ। ਕਹਿੰਦੇ ਭਈ ਇੱਕ ਟ੍ਰੈਫਿਕ ਵਾਇਲੇਸ਼ਨ ਤੇ ਇੱਕ ਉਹਦੇ ਉੱਤੇ ਫਾਲਸੀਫਾਈਂਗ ਡਾਕੂਮੈਂਟਸ ਟਾਈ ਟੂ ਦਾ ਟ੍ਰੈਫਿਕ ਟਿਕਟ ਤੇ ਇੱਕ ਕੰਟਰੀ ਦੇ ਵਿੱਚ ਇਲੀਗਲੀ ਐਂਟਰ ਹੋਣਾ ਇਹ ਦੋਨੋਂ ਮਿਸਡਮੀਨਰ ਕਰਕੇ ਜਾਣੇ ਜਾਂਦੇ ਆ ਤੇ ਉਹ ਡਿਪੋਰਟੇਸ਼ਨ ਆਰਡਰ ਦੇ ਉੱਤੇ ਇਸ ਟਾਈਮ ਸੀਗੀ। 2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਹਿਲੀ ਟਰਮ ਦੇ ਵਿੱਚ ਜਿਹੜਾ ਇਹਨਾਂ ਨੂੰ ਕੋਸ਼ਿਸ਼ ਕੀਤੀ ਸੀ ਡਿਪੋਰਟ ਕਰਨ ਦੀ ਪਰ ਉਸ ਟਾਈਮ ਤੋਂ ਹੀ ਫਸਟ ਯੂਨਿਟੇਰੀਅਨ ਚਰਚ ਜੋ ਡੈਨਵਰ ਦੇ ਵਿੱਚ ਆ ਉੱਥੇ ਇਹ ਰਹਿ ਰਹੀ ਸੀ। ਜੀ ਬਿਲਕੁਲ। ਤੇ ਹਰਜੀਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਦੇ ਵੱਲ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਜਿਹੜੇ ਕੋਰਟ ਦੇ ਦਸਤਾਵੇਜ਼ ਇਹ ਦੱਸ ਰਹੇ ਆ ਫੈਡਰਲ ਵਰਕਰਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ 18 ਏਜੰਸੀਜ਼ ਦੇ ਵਿੱਚ ਜਿਹੜੇ 24,000 ਤੋਂ ਵੱਧ ਫੈਡਰਲ ਅਧਿਕਾਰੀ ਇਹਨਾਂ ਨੇ ਫਾਇਰ ਕੀਤੇ ਸੀਗੇ। ਹੁਣ ਕਹਿੰਦੇ ਵੀ ਜਦੋਂ ਤੋਂ ਇੱਕ ਜਿਹੜੀ ਅਦਾਲਤ ਨੇ ਆਖਿਆ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਚਾਹੇ ਉਹ ਪ੍ਰੋਬੇਸ਼ਨ ਦੇ ਉੱਤੇ ਵੀ ਜਿਹੜੇ ਸੀਗੇ ਉਹਨਾਂ ਨੂੰ ਮੁੜ ਹਾਇਰ ਕਰਨਾ ਪੈ ਰਿਹਾ ਹੈਗਾ ਆ। ਰਾਸ਼ਟਰਪਤੀ ਟਰੰਪ ਹੋਣਾ ਦੀ ਇਹ ਜਿਹੜੀ ਕੋਸ਼ਿਸ਼ ਸੀਗੀ ਵੀ ਸਰਕਾਰ ਦਾ ਜਿਹੜਾ ਸਾਈਜ਼ ਆ ਉਸ ਨੂੰ ਘਟਾਉਣਾ ਆ ਤੇ 24,000 ਜਿਹੜੇ ਫਾਇਰ ਕੀਤੇ ਸੀ ਹੁਣ ਉਹਨਾਂ ਨੂੰ ਮੁੜ ਕੇ ਰੀਹਾਇਰ ਕਰਨਾ ਪੈ ਰਿਹਾ ਆ। ਹੁਣ ਕੋਈ ਇਹ ਸਮਝਾਵੇ ਵੀ ਫਾਇਰ ਕਰਕੇ ਰੀਹਾਇਰ ਕਰਨ ਦੇ ਵਿੱਚ ਖਰਚਾ ਬਚਣਾ ਆ ਕਿ ਖਰਚਾ ਵਧਣਾ ਆ। ਇਹ ਚੀਜ਼ ਜਿਹੜੀ ਉਹ ਜਿਹੜੀ ਉਹ ਚੱਲ ਰਹੀ ਆ ਕੀ ਆਉਂਦੇ ਸਾਲਾਂ ਦੇ ਵਿੱਚ ਇਦਾਂ ਜਿਹੜੀਆਂ ਚੀਜ਼ਾਂ ਕਰ ਕਰਕੇ ਇਵੈਂਚੁਅਲੀ ਆਪਾਂ ਮਨੀ ਸੇਵ ਕਰ ਰਹੇ ਹਾਂ ਜਾਂ ਮਨੀ ਜਿਹੜੀ ਉਸ ਦੇ ਵਿੱਚ ਲੂਜ਼ ਜਿਹੜੀ ਉਹ ਹੋਊਗੀ ਵੇਸਟਫੁਲਨੈਸ ਹੋਰ ਕਿਹੜੇ ਢੰਗ ਦੇ ਨਾਲ ਜਿਹੜੀ ਉਹ ਕੱਟੀ ਜਾ ਸਕਦੀ ਆ ਇਹ ਦੇਖਣ ਵਾਲੀ ਗੱਲ ਆ। ਸੋ ਟਰੰਪ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਆ ਹਰ ਇੱਕ ਪਾਸੇ ਵੀ ਕਿਸ ਤਰੀਕੇ ਦੇ ਨਾਲ ਘਟਾਇਆ ਜਾਵੇ। ਸੋ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਚੀਜ਼ ਸਿੱਟ ਕੇ ਦੇਖਣ ਦੇ ਵੀ ਦੇਖੋ ਕੰਧ ਤੇ ਕਿਹੜੀ ਸਟਿਕ ਕਰਦੀ ਆ